ਚੌਧਰੀ ਦਾ ਕੱਲਾ ਕੱਲਾ ਮੁੰਡਾ ਸੀ ਤੇ ਉਹਦੇ ਵਿਆਹ ਦੇ ਨੇ ਚੌਧਰੀ ਆਖਿਆ ਕਿ ਸਾਰੇ ਪਿੰਡ ਨੂੰ ਜਿਹੜਾ ਨਾ ਸ਼ਾਦੀ ਦੇ ਵਿੱਚ ਸ਼ਾਮਲ ਕਰਨਾ, ਖੁਸ਼ੀ ਦੇ ਵਿੱਚ। ਫੈਸਲਾ ਉਹਨੇ ਇਹ ਕੀਤਾ ਕਿ ਜਿਸ ਘਰ ਦੇ ਵਿੱਚ ਬੰਦੇ ਦੀ ਘੁੰਮਤ ਹੋਏਗੀ ਉੱਥੇ ਘੋੜਾ ਦਾਂਗੇ, ਤੇ ਜਿਸ ਘਰ ਦੇ ਵਿੱਚ ਬੁੱਢੀ ਦੀ ਘੁੰਮਤ ਹੋਏਗੀ ਨਾ ਉੱਥੇ ਕੁਕੜੀ ਦਾਂਗੇ। ਬੰਦੇ ਦੀ ਘੁੰਮਤ ਤੇ ਘੋੜਾ ਤੇ ਜ਼ਨਾਨੀ ਦੀ ਘੁੰਮਤ ਤੇ ਮੁਰਗੀ ਕੁਕੜੀ ਦਾਂਗੇ। ਉਹਨੇ ਗਾਮਿਆਂ ਨੂੰ ਕਿਹਾ ਚੱਲ ਵੇ ਤੂੰ ਹੁਣ ਗਾਮਿਆਂ ਇਹ ਕੰਮ ਤੇਰਾ। ਗਾਮਾ ਮਰਾਸੀ ਸੀ ਪਿੰਡ ਦਾ, ਉਹਦਾ ਕੰਮ ਸੀ ਕਿ ਤੂੰ ਜਿਹੜਾ ਨਾ ਸਰਵੇ ਕਰਨਾ ਸਾਰਾ ਨਾ ਵੰਡ ਕੇ ਆਸ਼ਾਵਾਂ। ਉਹ ਗਾਮਾ ਜਿਹੜਾ ਨਾ ਉਹ ਬੜਾ ਖੁਸ਼, ਉਹ ਨਿਕਲ ਗਿਆ। ਜਦੋਂ ਗਿਆ ਗਾਮਾ ਇੱਕ ਘਰ ਗਿਆ, ਗਾਮੇ ਨੇ ਜਾ ਕੇ ਆਖਿਆ ਵੀ ਚੌਧਰੀ ਦੇ ਮੁੰਡੇ ਦਾ ਵਿਆਹ ਹੋਇਆ ਤੇ ਚੌਧਰੀ ਉਸ ਵਿਆਹ ਦੀ ਖੁਸ਼ੀ ਦੇ ਵਿੱਚ ਸਾਰੇ ਪਿੰਡ ਨੂੰ ਸ਼ਾਮਲ ਕਰਨਾ ਚਾਹੁੰਦਾ। ਤੇ ਚੌਧਰੀ ਨੇ ਕਿਹਾ ਕਿ ਤੂੰ ਜਾ ਤੇ ਜਾ ਕੇ ਪੁੱਛ ਜਿਸ ਘਰ ਦੇ ਵਿੱਚ ਮਰਦ ਦੀ ਹਕੂਮਤ ਹੈ ਉੱਥੇ ਘੋੜਾ ਦੇਣਾ, ਤੇ ਜਿੱਥੇ ਔਰਤ ਦੀ ਹਕੂਮਤ ਹੋਏਗੀ ਨਾ ਉੱਥੇ ਕੁਕੜੀ ਦੇਣੀ ਹੈ। ਤੇ ਦੱਸੋ ਜਨਾਬ ਤੁਹਾਡੇ ਘਰ ਹਕੂਮਤ ਕਿਹਦੀ ਹੈ, ਮਰਦ ਦੀ, ਬੰਦੇ ਦੀ ਜਾਂ ਜ਼ਨਾਨੀ ਦੀ? ਤਾਂ ਬੰਦਾ ਬੋਲਿਆ ਜੀ ਮੇਰੀ ਹਕੂਮਤ ਹੈ ਇੱਥੇ। ਉਹਨੇ ਕਿਹਾ ਕਿਆ ਬਾਤ ਹੈ ਜੀ। ਹੁਣ ਇਹ ਦੱਸੋ ਭਾਜੀ ਮੇਰੇ ਕੋਲ ਰਹਿ ਗਏ ਨੇ ਤਿੰਨ ਘੋੜੇ ਨੇ, ਇੱਕ ਦਾ ਰੰਗ ਕਾਲਾ, ਇੱਕ ਦਾ ਰੰਗ ਚਿੱਟਾ, ਇੱਕ ਚੀਨਾ, ਤੇ ਤੁਸੀਂ ਦੱਸੋ ਹੁਣ ਕਿਹੜਾ ਲੈਣਾ ਜੇ? ਉਹ ਬੰਦਾ ਕਹਿਣ ਲੱਗਾ ਜੀ ਮੈਂ ਚੀਨਾ ਘੋੜਾ ਜਿਹੜਾ ਨੂੰ ਲਵਾਂਗਾ। ਗਾਮਾ ਕਹਿੰਦਾ ਠੀਕ ਹੈ। ਉਹ ਬੰਦੇ ਦੀ ਜ਼ਨਾਨੀ ਬੋਲ ਪਈ, ਉਹਨੇ ਕਿਹਾ ਨਹੀਂ 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 ਨਹੀਂ, ਚੀਨਾ ਕਿੱਥੋਂ ਲੈਣਾ ਅਸਾਂ ਤੇ ਕਾਲਾ ਲੈਣਾ, ਉਹਦੇ ਮੱਥੇ ਤੇ ਚਿੱਟਾ ਜਿਹਾ ਡੱਬਾ ਵੀ ਬਣਿਆ, ਤੇ ਭਾਈ ਅਸਾਂ ਤੇ ਗਾਮਿਆਂ ਕਾਲਾ ਲੈਣਾ, ਚਿੱਟਾ ਚੁੱਟਾ ਤੇ ਚੀਨਾ ਕੋਈ ਨਹੀਂ ਉਹ ਲੈਣਾ। ਗਾਮਾ ਕਹਿੰਦਾ ਠੀਕ ਹੋ ਗਿਆ ਜਨਾਬ, ਐ ਲੋ ਕੁਕੜੀ ਤੁਹਾਡੀ। ਘੁੰਮਤ ਜ਼ਨਾਨੀ ਤੇ ਹੋ ਗਈ, ਫੈਸਲਾ ਤਾਂ ਉਹਦਾ ਹੋ ਗਿਆ। ਤੇ ਸਾਰੇ ਪਿੰਡ ਦੇ ਵਿੱਚ ਗਾਮਾ ਜਿਹੜਾ ਨਾ ਕੁਕੜੀਆਂ ਵੰਡ ਕੇ ਗਿਆ, ਘੋੜੇ ਸਾਰੇ ਵਾਪਸ। ਹੁਣ ਤਿਲਾਂ ਵਿੱਚੋਂ ਕਿੰਨਾ ਤੇਲ ਨਿਕਲ ਸਕਦਾ? ਕਿੰਨਾ ਤੇਲ ਨਿਕਲ ਸਕਦਾ? ਤੇ ਉਹਨੇ ਆਖਿਆ ਜੀ 10 ਸੇਰ। ਉਹਨੇ ਕਿਹਾ 10 ਸੇਰ ਤਿਲਾਂ ਦੇ ਵਿੱਚੋਂ ਕਿੰਨਾ ਤੇਲ ਨਿਕਲ ਸਕਦਾ? ਉਹਨੇ ਕਿਹਾ 2.5 ਸੇਰ। ਉਹਨੇ ਕਿਹਾ 2.5 ਸੇਰ ਤਿਲਾਂ ਦੇ ਵਿੱਚੋਂ ਕਿੰਨਾ ਤੇਲ ਨਿਕਲ ਸਕਦਾ? ਉਹਨੇ ਕਿਹਾ 2.5 ਪਾ। ਉਹ ਸਵਾਲ ਪੁੱਛਦਿਆਂ ਬਾਦਸ਼ਾਹ ਨੇ ਆਖਿਆ ਦੱਸ ਇੱਕ ਤਿਲ ਦੇ ਵਿੱਚੋਂ ਕਿੰਨਾ ਤੇਲ ਨਿਕਲ ਸਕਦਾ? ਹਾਂਜੀ, ਇੱਕ ਤਿਲ ਦੇ ਵਿੱਚੋਂ ਕਿੰਨਾ ਤੇਲ ਨਿਕਲ ਸਕਦਾ? ਤੇ ਤੇਲੀ ਨੇ ਆਖਿਆ ਜੀ ਇੱਕ ਤਿਲ ਦੇ ਵਿੱਚੋਂ ਇੰਨਾ ਕੁ ਤੇਲ ਨਿਕਲ ਸਕਦਾ ਕਿ ਇਹ ਜਿਹੜਾ ਨਹੁੰ ਹੈ ਨਾ ਇਹ ਗਿੱਲਾ ਹੋ ਸਕਦਾ, ਇਹਦਾ ਸਿਰਾ ਗਿਰ। ਉਹ ਬਾਦਸ਼ਾਹ ਬੜਾ ਖੁਸ਼ ਹੋਇਆ, ਮਰਾਸੀ ਦੀ ਕਾਰੋਬਾਰੀ ਜਿਹੜੀ ਹੈ ਨਾ ਫਹਿਮੋ ਫਰਾਸਤ ਤੋਂ। ਉਹਨੇ ਕਿਹਾ ਦੱਸ ਮੈਨੂੰ ਤੇਲੀਆ ਕਿ ਕੋਈ ਦੀਨ ਦਾ ਇਲਮ ਹੀ ਆਈ? ਉਹਨੇ ਕਿਹਾ ਨਹੀਂ ਬਾਦਸ਼ਾਹ ਸਲਾਮਤ ਹੈ ਕੋਈ ਨਹੀਂ। ਬਾਦਸ਼ਾਹ ਨੂੰ ਗੁੱਸਾ ਲੱਗਾ, ਉਹਨੇ ਕਿਹਾ ਇਹਨੂੰ ਜੇਲੇ ਬੰਦ ਕਰ ਦਿਓ। ਉਹਨੂੰ ਲੈ ਕੇ ਜਾਂਦੇ ਹਨ ਪਏ ਤੇ ਤੇਲੀ ਦਾ ਮੁੰਡਾ ਆ ਗਿਆ। ਉਹਨੇ ਕਿਹਾ ਬਾਦਸ਼ਾਹ ਸਲਾਮਤ ਮੇਰੇ ਅੱਬੇ ਨੂੰ ਕੈਦ ਕਰਨ ਲੱਗੇ ਹੋ, ਤੇ ਮਿਹਰਬਾਨੀ ਕਰੋ ਦੱਸ ਦਵੋ ਕਿਸ ਜੁਰਮ ਦੇ ਵਿੱਚ? ਬਾਦਸ਼ਾਹ ਨੇ ਆਖਿਆ ਉਹ ਪੁੱਤਰਾ ਤੇਰੇ ਅੱਬੇ ਨੂੰ ਆਪਣੇ ਕਾਰੋਬਾਰ ਦਾ ਤੇ ਬੜਾ ਇਲਮ ਹੈ, ਤੇ ਇਹਨੂੰ ਦੀਨ ਦਾ ਇਲਮ ਹੀ ਕੋਈ ਨਹੀਂ, ਤੇ ਇਹਦੀ ਸਜ਼ਾ ਮਿਲਣ ਲੱਗੀ ਉਹਨੂੰ। ਮੁੰਡੇ ਨੇ ਆਖਿਆ ਬਾਦਸ਼ਾਹ ਸਲਾਮਤ ਇਹ ਸਜ਼ਾ ਤੇ ਇਹਦੇ ਅੱਬੇ ਨੂੰ ਮਿਲਣੀ ਚਾਹੀਦੀ ਨਾ ਕਿ ਮੇਰੇ ਅੱਬੇ ਨੂੰ। ਹਾਂਜੀ, ਕਿਉਂਕਿ ਮੇਰਾ ਅੱਬਾ ਜਿਹੜਾ ਨਾ ਉਹ ਮੈਨੂੰ ਦੀਨ ਦੀ ਤਾਲੀਮ ਦੇ ਰਿਹਾ, ਇਹਨੂੰ ਤਾਲੀਮ ਦੀਨ ਦੀ ਦੇਣੀ ਸੀ ਇਹਦੇ ਪਿਓ ਨੇ, ਤੇ ਸਜ਼ਾ ਇਹਨੂੰ ਤਾਂ ਦਵੋ ਜੇ ਅਗਰ ਮੈਨੂੰ ਤਾਲੀਮ ਨਹੀਂ ਦਿਲਵਾ ਰਿਹਾ।